ਔਰ ਜਿੰਨਾ ਜ਼ੁਲਮ ਇਹਨਾਂ ਰੋਹਿੰਗਿਆਂ ਦੇ ਉੱਤੇ ਉਹਨਾਂ ਦੇ ਇੱਕ ਪ੍ਰੋਵਿੰਸ ਤੇ ਔਰ ਕਿਵੇਂ ਸਿਸਟਮੈਟਿਕਲੀ ਫੌਜ ਦੇ ਹਮਲੇ ਔਰ ਰੇਪ ਆਫ ਦਾ ਵਿਮਨ 7 ਲੱਖ ਤੋਂ ਜ਼ਿਆਦਾ ਜਿਹੜੇ ਰੋਹਿੰਗਿਆ ਮੁਸਲਮਾਨ ਉੱਥੋਂ ਕੱਢ ਕੇ ਕੋਈ ਬੰਗਲਾਦੇਸ਼ ਵੜਿਆ। ਇੰਡੀਆ ਨੇ ਅੱਗੋਂ ਮਿਲਟਰੀ ਉਸ ਜੁੰਡਲੀ ਦਾ ਸਾਥ ਦਿੱਤਾ ਔਰ ਅੱਜ ਤੱਕ ਵੀ ਰੋਹਿੰਗਿਆਂ ਨੂੰ ਜਿਹੜਾ ਉੱਥੇ ਸੈਟਲ ਨਹੀਂ ਹੋਣ ਦਿੱਤਾ ਗਿਆ। ਉਹਨਾਂ ਦੇ ਖਿਲਾਫ ਇੱਕ ਨਫ਼ਰਤ ਮੁਹਿੰਮ ਚਲਾਈ ਗਈ ਸਿਸਟਮੈਟਿਕਲੀ ਫੇਸਬੁੱਕ ਦੇ ਰਾਹੀਂ ਵੀ ਔਰ ਬਾਕੀ ਚੈਨਲਸ ਰਾਹੀਂ। ਇੰਡੀਆ ਨੇ ਵੀ ਉਸ ਦੇ ਵਿੱਚ ਪੂਰਾ ਕੰਟਰੀਬਿਊਟ ਕੀਤਾ ਕਿਉਂਕਿ ਉਹਨਾਂ ਦੇ ਲਈ ਤਾਂ ਜਿਵੇਂ ਉਹ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਅਸਾਮ 'ਚ 2 ਮਿਲੀਅਨ ਤੋਂ ਜ਼ਿਆਦਾ ਨੂੰ ਆਲਰੇਡੀ ਉਹਨਾਂ ਨੇ ਐਡਰੈਸਲੈਸ ਕਰ ਦਿੱਤਾ, ਉਹ ਰੋਹਿੰਗਿਆਂ ਨੂੰ ਵੀ ਇਵੇਂ ਹੀ ਇਸਲਾਮਿਕ ਟੈਰਰਿਜ਼ਮ ਦੇ ਨਾਲ ਜੋੜ ਰਹੇ ਸੀ। ਔਰ ਉਹਨਾਂ ਦੀ ਜਿਹੜੀ ਸਪੈਸ਼ਲ ਅਦਾਲਤ ਹੈ ਉਹਨੇ ਜਿਹੜੀ ਖਬਰ ਹੈ ਕਿ ਉਹਨੂੰ 4 ਸਾਲ ਦੀ ਸਜ਼ਾ ਸੁਣਾਈ ਹੈ ਇਸ ਬੀਬੀ ਔਂਗ ਸੈਨ ਸੂ ਕੀ ਨੂੰ। ਔਰ ਨਾਲ ਹੀ ਉਹਨਾਂ ਨੇ ਕਿਹਾ ਜੀ ਅਸੀਂ ਰਿਆਇਤ ਕਰ ਰਹੇ ਹਾਂ, ਇਹਨੂੰ 4 ਸਾਲ ਨੂੰ ਅਸੀਂ 2 ਸਾਲ 'ਚ ਕਰਾਂਗੇ। ਅਮਰੀਕਾ UK ਵਾਲੇ ਰਿਫਿਊਜੀਜ਼ ਨੇ ਜਿਹੜਾ ਸੈਨ ਫਰਾਂਸਿਸਕੋ ਦੀ ਲੀਗਲ ਲਾਇਰਸ ਦੇ ਨਾਲ ਮਿਲ ਕੇ ਇੱਕ ਲਾਸੂਟ ਫਾਈਲ ਕੀਤਾ $150 ਬਿਲੀਅਨ ਦਾ ਫੇਸਬੁੱਕ ਦੇ ਖਿਲਾਫ। ਦਰਸ਼ਕੋ ਬ੍ਰੇਕ ਬਾਅਦ ਤੁਹਾਨੂੰ ਆਪਾਂ ਸਾਹਮਣੇ ਚ ਆਇਆ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਿਆਂਮਾਰ ਦੀ ਫੌਜੀ ਜੁੰਡਲੀ ਵੱਲੋਂ ਬੰਗਲਾਦੇਸ਼ੀ ਮੂਲ ਦੇ ਰੋਹਿੰਗਿਆ ਮੁਸਲਮਾਨਾਂ ਦੀ ਨਸਲਕੁਸ਼ੀ ਜਿਹੜੀ ਹੈ ਉਹ ਕੀਤੀ ਗਈ। ਸੋ ਫੇਸਬੁੱਕ ਤੇ ਲਗਾਤਾਰਤਾ ਨਾਲ ਰੋਹਿੰਗਿਆਂ ਦੇ ਖਿਲਾਫ ਨਫ਼ਰਤ ਭਰਿਆ ਪ੍ਰਚਾਰ ਕੀਤਾ ਜਾ ਰਿਹਾ ਹੈ। ਸੋ ਹੁਣ ਅਮਰੀਕਾ ਅਤੇ UK ਵਿੱਚ ਰਹਿਣ ਵਾਲੇ ਦਰਜਨਾਂ ਰੋਹਿੰਗਿਆ ਮੁਸਲਮਾਨਾਂ ਨੇ ਫੇਸਬੁੱਕ ਦੇ ਖਿਲਾਫ $150 ਬਿਲੀਅਨ ਦਾ ਹਰਜਾਨੇ ਦਾ ਮੁਕੱਦਮਾ ਦਾਇਰ ਕੀਤਾ ਹੈ। ਸੋ ਇਸ ਵਿੱਚ ਕਿਹਾ ਗਿਆ ਹੈ ਕਿ ਫੇਸਬੁੱਕ ਨੇ ਜਾਣਬੁੱਝ ਕੇ ਇਹ ਹੇਟ ਸਪੀਚ ਨੂੰ ਪ੍ਰਮੋਟ ਕੀਤਾ ਹੈ। ਜੇ ਰੋਹਿੰਗਿਆ ਫੇਸਬੁੱਕ ਨੂੰ ਅਦਾਲਤ ਵਿੱਚ ਘਸੀਟ ਸਕਦੇ ਹਨ ਤਾਂ ਸਿੱਖ ਕਿਉਂ ਨਹੀਂ। ਸੋ ਫੇਸਬੁੱਕ ਨੇ ਭਾਰਤ ਸਰਕਾਰ ਦੀ ਨੀਤੀ ਤਹਿਤ ਕਿਸਾਨ ਅੰਦੋਲਨ ਅਤੇ ਖਾਲਿਸਤਾਨ ਦੀ ਜਿਹੜੀ ਲਹਿਰ ਦੀ ਆੜ ਵਿੱਚ ਸਿੱਖ ਕੌਮ ਦੇ ਖਿਲਾਫ ਪਿਛਲੇ ਕਾਫੀ ਸਮੇਂ ਤੋਂ ਨਫ਼ਰਤ ਪ੍ਰਚਾਰ ਜਾਰੀ ਰੱਖਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੰਟਰਨੈਸ਼ਨਲ ਮੰਚ ਦੇ ਉੱਤੇ ਜਦੋਂ ਕੋਈ ਦਿਲਚਸਪ ਵਾਕਿਆ ਸਾਹਮਣੇ ਆਉਂਦਾ ਹੈ ਤੇ ਉਹ ਤੁਹਾਡੇ ਲਈ ਇੱਕ ਰਾਹ ਦਸੇਰਾ ਵੀ ਹੁੰਦਾ ਹੈ। ਔਰ ਅਸੀਂ ਇਹ ਦੇਖਦੇ ਹਾਂ ਕਿ ਜਿੱਥੇ ਇੱਕ ਪਾਸੇ ਹਕੂਮਤਾਂ ਆਪਣੇ ਸਿਆਸੀ ਹਿੱਤ, ਵਪਾਰਕ ਹਿੱਤ, ਸਟ੍ਰੈਟੇਜਿਕਲ ਇੰਟਰਸਟ ਉਹਨਾਂ ਨੂੰ ਸਾਹਮਣੇ ਰੱਖ ਕੇ ਨੀਤੀਆਂ ਬਣਾਉਂਦੀਆਂ ਨੇ, ਉਹ ਜ਼ਬਾਨ ਬੰਦ ਵੀ ਕਰ ਲੈਂਦੀਆਂ ਨੇ। ਜਿਹਨੂੰ ਫਿਰ ਉਹਨਾਂ ਨੇ ਟਾਰਗੇਟ ਕਰਨਾ ਹੁੰਦਾ ਹੈ ਉਦੋਂ ਕੰਨਾਂ ਨੂੰ ਵੀ ਜੀਭ ਲਾ ਲੈਂਦੇ ਆ। ਲੇਕਿਨ ਐਸੇ ਲੋਕ ਵੀ ਨੇ ਦੁਨੀਆ 'ਚ ਜਿਹੜੇ ਇੱਕ ਨਿਰਪੱਖ ਤੌਰ ਦੇ ਉੱਤੇ ਜਿਹੜਾ ਉਹ ਕੰਮ ਕਰਦੇ ਆ, ਕੁਛ ਨਾ ਕੁਛ ਐਸਾ ਕਰਨ ਦੀ ਕੋਸ਼ਿਸ਼ 'ਚ ਰਹਿੰਦੇ ਨੇ ਤਾਂ ਕਿ ਜਿਹੜੇ ਵਿਕਟਮ ਨੇ, ਜਿਹੜੇ ਸ਼ਿਕਾਰ ਨੇ ਜ਼ੁਲਮਾਂ ਦਾ, ਉਹਨਾਂ ਦੀ ਉਹ ਆਵਾਜ਼ ਬਣ ਸਕਣ। ਔਰ ਮੈਂ ਸਮਝਦਾ ਵੀ ਜਿਸ ਮੁਲਕ ਅਮਰੀਕਾ 'ਚ ਅਸੀਂ ਹਾਂ, ਸਾਡੀ ਸਟੇਟ ਤਾਂ ਪਾਲਿਸੀਜ਼ ਉਹਨਾਂ ਲਾਈਨ ਤੇ ਹੀ ਲਏਗੀ ਜਿਹੜੀ ਫਾਈਨੈਂਸ਼ੀਅਲ ਔਰ ਸਟ੍ਰੈਟੇਜਿਕ ਔਰ ਅਦਰ ਵੇ ਲਾਈਨ ਹੈ। ਲੇਕਿਨ ਲੋਕਾਂ ਦੇ ਵਿੱਚ ਤੁਸੀਂ ਉਹ ਪਾਰਟ ਦੇਖੋਗੇ ਕਿ ਜੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਮੀਗ੍ਰੇਸ਼ਨ ਰਿਲੇਟਡ ਔਰ ਦੂਸਰੀਆਂ ਕੁਛ ਐਸੀਆਂ ਨੀਤੀਆਂ ਜਿਹੜੀਆਂ ਨੇ ਉਹ ਲਾਗੂ ਕਰਨੀਆਂ ਚਾਹੀਆਂ ਤੇ ਕਿਵੇਂ ਲੋਕ ਖਲੋ ਗਏ, ਕਿਵੇਂ ਏਅਰਪੋਰਟਾਂ ਤੇ ਜਾ ਕੇ ਉਹਨਾਂ ਨੇ ਜਿਹੜਾ ਉਹ ਯਕੀਨੀ ਬਣਾਇਆ ਕਿ ਕਿਵੇਂ ਕਾਨੂੰਨੀ ਮਦਦ ਦੇਣੀ ਹੈ ਔਰ ਕਿਵੇਂ ਉਸ ਸਾਰੇ ਟਾਈਡ ਨੂੰ ਜਿਹੜਾ ਉਹ ਉਲਟਿਆ ਔਰ ਇਵੈਂਚੁਅਲੀ ਬਾਈਡਨ ਵਾਈਟ ਹਾਊਸ ਦੇ ਵਿੱਚ ਪਹੁੰਚਿਆ ਔਰ ਬਹੁਤ ਸਾਰੇ ਇਸ ਕਿਸਮ ਦੇ ਜਿਹੜੇ ਉਹ ਲਾਗੂ ਕੀਤੇ ਗਏ ਫੈਸਲੇ ਸੀ ਉਹ ਜਾਂ ਰੱਦ ਕੀਤੇ ਨੇ ਜਾਂ ਰੱਦ ਹੋਣ ਵੱਲ ਜਾ ਰਹੇ ਨੇ। ਹੁਣ ਇਸੇ ਤਰ੍ਹਾਂ ਜਦੋਂ ਅਸੀਂ ਰੋਹਿੰਗਿਆ ਮੁਸਲਮਾਨਾਂ ਦਾ, ਅਸੀਂ ਬਰਮਾ ਦੀ ਗੱਲ ਕੀਤੀ, ਮਿਆਂਮਾਰ ਦਾ ਪਹਿਲਾ ਨਾਮ ਬਰਮਾ ਸੀ ਔਰ ਬਹੁਤ ਸਾਰੇ ਜਿਹੜੇ ਸਾਡੇ ਉਸ ਪਹਿਲੀ ਜਨਰੇਸ਼ਨ ਦੇ ਲੋਕ ਨੇ ਉਹ ਰੰਗੂਨ ਜਿਹੜੀ ਬਰਮਾ ਦੀ ਰਾਜਧਾਨੀ ਸੀ, ਰੰਗੂਨ ਦੇ ਵਿੱਚ ਵੀ 7 ਗੁਰਦੁਆਰੇ ਸੀ, ਬਹੁਤ ਸਾਰੇ ਲੋਕ ਉੱਥੇ। ਫਿਰ ਕਿਵੇਂ ਅੰਗਰੇਜ਼ਾਂ ਨੇ ਔਰ ਸੈਕੰਡ ਵਰਲਡ ਵਾਰ ਦੇ ਵੇਲੇ ਜਾਪਾਨੀਆਂ ਨੇ ਇੱਕ ਵੱਡੇ ਹਿੱਸੇ ਤੇ ਕਬਜ਼ਾ ਕਰ ਲਿਆ ਸੀ ਬਰਮਾ ਦੇ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਉੱਥੋਂ ਡਿਫੀਟ ਹੋਈ ਔਰ ਬਹੁਤ ਸਾਰਾ ਉਸ ਪੀਰੀਅਡ ਦੇ ਵਿੱਚ ਰੰਗੂਨ ਨਾਲ ਜੁੜੇ ਹੋਏ ਸੌਂਗ ਵੀ ਕਿ ਪੀਆ ਗਏ ਰੰਗੂਨ ਵਹਾਂ ਸੇ ਕੀਆ ਟੈਲੀਫੋਨ ਔਰ ਇਹ ਸਾਰੇ ਜਿਹੜੇ ਨੇ ਸਾਡੀਆਂ ਤਾਂ ਅਸੀਂ ਇੰਨਾ ਕੀ ਜਾਣਦੇ ਹਾਂ। ਲੇਕਿਨ ਉਸ ਤੋਂ ਬਾਅਦ ਕੀ ਹੋਇਆ, ਅੰਗਰੇਜ਼ਾਂ ਨੇ ਜਦੋਂ ਬਰਮਾ ਨੂੰ ਫ੍ਰੀ ਕੀਤਾ ਔਰ ਉੱਥੇ ਬਰਮਾ ਦੀ ਅਹਿਮੀਅਤ ਹੋਰ ਵੀ ਵਧੀ ਜਦੋਂ ਕਿ ਉੱਥੋਂ ਤੇਲ ਨਿਕਲਿਆ ਔਰ ਇਹੀ ਜਿਹੜੀ ਬਰਮਾ ਸ਼ੈਲ ਅੱਜ ਵੀ ਕਿਹਾ ਜਾਂਦਾ, ਜਿਹਦਾ ਕੱਲਾ ਨਾਂ ਹੁਣ ਸ਼ੈਲ ਕਿਹਾ ਜਾਂਦਾ ਸਾਡੇ
ਬਚਪਨ ਵੇਲੇ ਬਹੁਤ ਸਾਰੇ ਉੱਥੇ ਆਇਲ ਪਾਉਣ ਵਾਲੇ, ਇੱਥੇ ਤਾਂ ਗੈਸ ਕਹਿੰਦੇ ਨੇ, ਉਹ ਬਰਮਾ ਸ਼ੈਲ ਵਾਲਿਆਂ ਦੇ ਹੀ ਸੀ ਜਿਹੜੇ ਨੇ ਸਟੇਸ਼ਨ। ਸੋ ਕਿਉਂਕਿ ਉੱਥੋਂ ਬਰਮਾ ਚੋਂ ਹੀ ਨਿਕਲੀ ਸੀ, ਇਹੀ ਕਾਰਨ ਅਸਾਮ ਔਰ ਉਹਦੇ ਨਾਲ ਲੱਗਦਾ ਜਿਹੜਾ ਸਾਰਾ ਬਾਰਡਰ ਹੈ ਉਹਦੇ ਵਿੱਚ ਉਹ ਪੂਰਾ ਤੈਰ ਰਿਹਾ ਆਇਲ ਦੇ ਉੱਤੇ। ਔਰ ਉਸ ਪੀਰੀਅਡ ਚੋਂ ਨਿਕਲ ਕੇ ਬਰਮਾ ਦੇ ਵਿੱਚ ਕਿਵੇਂ ਤੇਜ਼ੀ ਨਾਲ 1960 ਤੱਕ ਪਹੁੰਚਦੇ ਆ ਫੌਜੀ ਰਾਜ ਹੋ ਗਿਆ, ਔਰ ਪਿਛਲੇ 60 ਸਾਲ ਤੋਂ ਲਗਭਗ ਵਿਚਾਲਾ ਛੱਡ ਕੇ ਫੌਜ ਦੀ ਡੋਮੀਨੈਂਸ ਹੀ ਰਹੀ ਹੈ। ਉਹਨਾਂ ਨੇ ਫਿਰ ਕਿਵੇਂ ਗੈਰ ਬਰਮੀਜ਼ ਨੂੰ ਉੱਥੋਂ ਕੱਢਿਆ, ਜਿਵੇਂ ਯੁਗਾਂਡਾ 'ਚ ਈਦੀ ਅਮੀਨ ਨੇ ਕੱਢਿਆ ਸੀ ਉੱਥੋਂ ਹੀ ਰਾਤੋਂ ਰਾਤ। ਔਰ ਇਹਦੇ ਬਾਵਜੂਦ ਕਿ ਮਿਲਟਰੀ ਜੰਟਾਂ ਨੇ ਹੋਣ ਦੇ ਕਰਕੇ ਬਹੁਤ ਵਾਰੀ ਪਾਬੰਦੀਆਂ ਲੱਗੀਆਂ ਜਾਂ ਉਹਨਾਂ ਤੇ ਲੱਗਦੀਆਂ ਨੇ ਇੰਟਰਨੈਸ਼ਨਲ ਕਮਿਊਨਿਟੀ ਦੀਆਂ, ਲੇਕਿਨ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਕੋਲ ਉਹ ਨੈਚੁਰਲ ਦੌਲਤ ਵੀ ਹੈ। ਔਰ ਉਹ ਚੀਨ ਹੋਏ ਜਾਂ ਭਾਰਤ ਹੋਏ, ਭਾਰਤ ਵੀ ਜਿਹੜਾ ਇੱਕ ਪਾਸੇ ਹੁਣ ਅਸੀਂ ਦੇਖਦੇ ਹਾਂ ਕਿ ਵੀ ਬਰਮਾ ਦੇ ਵਿੱਚ ਜਦੋਂ ਮਿਆਂਮਾਰ ਬਣਿਆ, ਫੌਜੀ ਜੁੰਡਲੀ ਦੇ ਜ਼ੁਲਮਾਂ ਦੀ ਕਹਾਣੀ ਆਈ ਤੇ ਇੱਕ ਨਾਂ ਜਿਹਨੇ ਦੁਨੀਆ ਦੇ ਵਿੱਚ ਹਮਦਰਦੀ ਵੀ ਬਟੋਰੀ ਔਰ 1990 ਦੇ ਵਿੱਚ ਉਹਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ ਜਦੋਂ ਕਿ ਉਹ ਹਾਊਸ ਅਰੈਸਟ ਦੇ ਥੱਲੇ ਸੀ, ਬੀਬੀ ਸੂ ਕੀ ਔਂਗ ਉਹਨਾਂ ਦਾ ਇਵੇਂ ਹੀ ਨਾਮ ਬਣਦਾ। ਔਰ ਇਹ ਬੀਬੀ ਜਿਹਦੇ ਫਾਦਰ ਨੂੰ ਜਿਹੜਾ ਉਹ ਫਾਦਰ ਆਫ ਬਰਮਾ ਨੇਸ਼ਨ ਕਿਹਾ ਜਾਂਦਾ ਸੀ, ਔਰ ਜਦੋਂ ਅੰਗਰੇਜ਼ਾਂ ਤੋਂ ਛੁਟਕਾਰਾ ਪਾਉਣ ਤੋਂ ਬਾਅਦ ਉਹਦੇ ਪਿਓ ਨੇ ਆਪਣੀ ਸਾਰੀ ਕੈਬਨਿਟ ਦੇ ਨਾਲ ਜਿਹੜਾ ਉਹ ਸਹੁੰ ਚੁੱਕਣੀ ਸੀ ਤਾਂ ਉਹਨਾਂ ਸਾਰਿਆਂ ਦਾ ਹੀ ਕਤਲ ਕਰ ਦਿੱਤਾ ਗਿਆ ਸੀ। ਇਹ ਛੋਟੀ ਇੰਡੀਆ 'ਚ ਵੀ ਰਹੀ, ਬਾਅਦ 'ਚ ਇਹਨੇ ਇੱਕ ਬ੍ਰਿਟਿਸ਼ ਸਿਟੀਜ਼ਨ ਨਾਲ ਵਿਆਹ ਕੀਤਾ। ਲੇਕਿਨ ਕਟਿੰਗ ਦਾ ਸਟੋਰੀ ਸ਼ਾਰਟ ਕਿ ਇਹਨੂੰ ਡੈਮੋਕ੍ਰੇਸੀ ਦਾ ਚਿਹਰਾ ਕਰਕੇ ਪ੍ਰੋਜੈਕਟ ਕੀਤਾ ਜਾਂਦਾ ਸੀ, ਬਟ ਇਵੈਂਚੁਅਲੀ ਜਦੋਂ ਨੋਬਲ ਪ੍ਰਾਈਜ਼ ਵੀ ਮਿਲਿਆ ਫਿਰ ਇਹਦੀ ਡਿਟੈਂਸ਼ਨ ਖਤਮ ਹੋਈ। ਇਹਨੇ ਵੀ ਦੇਖਿਆ ਵੀ ਫੌਜ ਹੀ ਫੌਜ ਹੈ, ਉਹਨਾਂ ਨਾਲ ਸਮਝੌਤਾ ਕਰਕੇ ਇਹਨੇ ਆਪਣਾ ਪ੍ਰੈਜ਼ੀਡੈਂਟ ਤਾਂ ਨਹੀਂ ਸੀ ਬਣ ਸਕਦੀ ਬਟ ਜੋ ਵੀ ਆਨਰੇਬਲ ਉਹਨੂੰ ਪੋਜੀਸ਼ਨ ਸੀ ਉਹਨੇ ਲਈ। ਹੁਣ ਇਹਦੀ ਕਿਆਦਤ ਜਾਂ ਇਹ ਜਦੋਂ ਇੱਕ ਚਿਹਰਾ ਬਣਿਆ ਕਿਉਂਕਿ ਫੌਜ ਨੂੰ ਵੀ ਲੱਗਾ ਕਿ ਵੀ ਇਹ ਇੰਟਰਨੈਸ਼ਨਲ ਚਿਹਰਾ ਹੈ, ਉਦੋਂ ਹੀ ਰੋਹਿੰਗਿਆ ਬੰਗਲਾਦੇਸ਼ੀ ਮੁਸਲਮਾਨ ਜਿਹੜੇ ਓਰੀਜਨ ਦੇ ਮੁਸਲਮਾਨ ਨੇ, ਜਿਹੜਾ ਇੱਕ ਸੂਬਾ ਬਰਮਾ ਦਾ ਇਹਦਾ ਹੁਣ ਕੋਈ ਹੋਰ ਨਾਂ ਹੈ, ਉਸ ਦਾ ਪਹਿਲਾ ਨਾਂ ਜਿਹੜਾ ਉਹ ਉਹਨਾਂ ਦੇ ਨਾਂ ਤੇ ਸੀ ਰੋਹਿੰਗਿਆ, ਜਿਹੜੇ ਅੱਜ ਵੀ ਉਹਨੂੰ ਉਸ ਨਾਮ ਮੈਨੂੰ ਹੁਣ ਯਾਦ ਨਹੀਂ ਆ ਰਿਹਾ ਕੀ ਨਾਂ ਹੈ ਉਹਦਾ, ਰਕਸਾਨਾ ਕੁਛ ਇਸ ਕਿਸਮ ਦਾ ਉਹ ਪ੍ਰੋਵਿੰਸ ਹੈ। ਉਹਦੇ ਤੇ ਇਹਨਾਂ ਨੇ ਕਿਉਂਕਿ ਦੇਖੋ ਬਰਮਾ ਪ੍ਰੀਡੋਮੀਨੇਟਲੀ ਬੁੱਧਿਸਟ ਕੰਟਰੀ ਹੈ ਕਿ ਮੇਰੀ ਹੈਰਾਨੀ ਵੀ ਹੁੰਦੀ ਹੈ ਜਦੋਂ ਅਸੀਂ ਵਾਇਲੈਂਸ ਦੇਖਦੇ ਹਾਂ। ਬੁੱਧਿਜ਼ਮ ਜਿਹਨੇ ਅਹਿੰਸਾ ਪਰਮੋ ਧਰਮਾ ਦਿੱਤਾ ਹੈ, ਸ੍ਰੀਲੰਕਾ 'ਚ ਸਿਹਾਲੀਸ ਕੀ ਕਰਦੇ ਨੇ ਨੌਨ ਬੁੱਧਿਸਟ ਨਾਲ, ਔਰ ਜਿੰਨਾ ਜ਼ੁਲਮ ਇਹਨਾਂ ਰੋਹਿੰਗਿਆਂ ਦੇ ਉੱਤੇ ਉਹਨਾਂ ਦੇ ਇੱਕ ਪ੍ਰੋਵਿੰਸ ਤੇ, ਔਰ ਕਿਵੇਂ ਸਿਸਟਮੈਟਿਕਲੀ ਫੌਜ ਦੇ ਹਮਲੇ ਔਰ ਰੇਪ ਆਫ ਦਾ ਵਿਮੈਨ, 7 ਲੱਖ ਤੋਂ ਜ਼ਿਆਦਾ ਜਿਹੜੇ ਰੋਹਿੰਗਿਆ ਮੁਸਲਮਾਨ ਉੱਥੋਂ ਕੱਢ ਕੇ ਕੋਈ ਬੰਗਲਾਦੇਸ਼ ਵੜਿਆ। ਇੰਡੀਆ ਨੇ ਅੱਗੋਂ ਮਿਲਟਰੀ ਉਸ ਜੁੰਡਲੀ ਦਾ ਸਾਥ ਦਿੱਤਾ ਔਰ ਅੱਜ ਤੱਕ ਵੀ ਰੋਹਿੰਗਿਆਂ ਨੂੰ ਜਿਹੜਾ ਉਹ ਉੱਥੇ ਸੈਟਲ ਨਹੀਂ ਹੋਣ ਦਿੱਤਾ ਗਿਆ। ਇੱਕ ਵੱਖਰਾ ਹੈ। ਅਲਟੀਮੇਟਲੀ ਇੰਟਰਨੈਸ਼ਨਲੀ UN ਦੇ ਵਿੱਚ ਵੀ ਇਹ ਮੰਨਿਆ ਗਿਆ ਕਿ ਉਹਨਾਂ ਦੀ ਨਸਲਕੁਸ਼ੀ ਹੋਈ ਹੈ, ਉਹਨਾਂ ਦੇ ਖਿਲਾਫ ਇੱਕ ਨਫ਼ਰਤ ਮੁਹਿੰਮ ਚਲਾਈ ਗਈ ਸਿਸਟਮੈਟਿਕਲੀ ਫੇਸਬੁੱਕ ਦੇ ਰਾਹੀਂ ਵੀ, ਔਰ ਬਾਕੀ ਚੈਨਲਸ ਰਾਹੀਂ ਇੰਡੀਆ ਨੇ ਵੀ ਉਸ ਦੇ ਵਿੱਚ ਪੂਰਾ ਕੰਟਰੀਬਿਊਟ ਕੀਤਾ ਕਿਉਂਕਿ ਉਹਨਾਂ ਦੇ ਲਈ ਤਾਂ ਜਿਵੇਂ ਉਹ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਅਸਾਮ 'ਚ 2 ਮਿਲੀਅਨ ਤੋਂ ਜ਼ਿਆਦਾ ਨੂੰ ਆਲਰੇਡੀ ਉਹਨਾਂ ਨੇ ਐਡਰੈਸਲੈਸ ਕਰ ਦਿੱਤਾ ਹੈ, ਉਹ ਰੋਹਿੰਗਿਆਂ ਨੂੰ ਵੀ ਇਵੇਂ ਹੀ ਇਸਲਾਮਿਕ ਟੈਰਰਿਜ਼ਮ ਦੇ ਨਾਲ ਜੋੜ ਰਹੇ ਸੀ। ਹੁਣ ਇਸ ਸਭ ਦੇ ਚਲਦਿਆਂ 2 ਖਬਰਾਂ ਜਿਹੜੀਆਂ ਅੱਜ ਸਾਈਮਲਟੇਨੀਅਸਲੀ ਅਸੀਂ ਦੇਖ ਰਹੇ ਹਾਂ, ਇੱਕ ਪਾਸੇ ਤਾਂ ਔਂਗ ਸੈਨ ਸੂ ਕੀ, ਇਹ ਉਹਦਾ ਬੀਬੀ ਦਾ ਪੂਰਾ ਨਾਂ ਹੈ, ਉਹਦੇ ਨਾਲ ਰਿਲੇਟਡ ਖਬਰ ਹੈ ਕਿ ਬਾਅਦ 'ਚ ਜਦੋਂ ਹੁਣ ਪਿੱਛੇ ਇਲੈਕਸ਼ਨਾਂ ਹੋਈਆਂ ਫੌਜ ਨੇ ਕਿਹਾ ਵੀ ਨਹੀਂ ਤੂੰ ਰਿਗ ਕੀਤਾ ਹੈ, ਉਹਨਾਂ ਨੇ ਟੇਕ ਓਵਰ ਕਰ ਲਿਆ, ਉਹਨੂੰ ਅੰਦਰ ਦੇ ਦਿੱਤਾ ਕਿ ਵੀ ਤੂੰ ਇਹ ਵੀ ਕਾਨੂੰਨ ਤੋੜਿਆ ਉਹ ਵੀ। ਔਰ ਉਹਨਾਂ ਦੀ ਜਿਹੜੀ ਸਪੈਸ਼ਲ ਅਦਾਲਤ ਹੈ ਉਹਨੇ ਜਿਹੜੀ ਖਬਰ ਹੈ ਕਿ ਉਹਨੂੰ 4 ਸਾਲ ਦੀ ਸਜ਼ਾ ਸੁਣਾਈ ਹੈ ਇਸ ਬੀਬੀ ਔਂਗ ਸੈਨ ਸੂ ਕੀ ਨੂੰ, ਔਰ ਨਾਲ ਹੀ ਉਹਨਾਂ ਨੇ ਕਿਹਾ ਜੀ ਅਸੀਂ ਰਿਆਇਤ ਕਰ ਰਹੇ ਹਾਂ, ਇਹਨੂੰ 4 ਸਾਲ ਨੂੰ ਅਸੀਂ 2 ਸਾਲ 'ਚ ਕਰਾਂਗੇ। ਇਹਨੂੰ ਅਮਰੀਕਾ ਨੇ ਕੰਡੈਮ ਕੀਤਾ ਹੈ, ਦੂਜਿਆਂ ਨੇ ਕੀਤਾ ਹੈ। ਇੰਡੀਆ ਡਿਸਟਰਬਡ ਓਵਰ ਸੈਂਟੈਂਸਿੰਗ ਆਫ ਸੂ ਕੀ ਕਿ ਵੀ ਔਂਗ ਸੈਨ ਸੂ ਕੀ ਦੇ ਉੱਤੇ, ਕਿਉਂਕਿ ਫੌਜ ਨਾਲ ਵੀ ਰਲੇ, ਇਹ ਵੀ ਨਹੀਂ ਕਿਹਾ ਕਿ ਵੀ ਉਹਨੂੰ ਫ੍ਰੀ ਕਰੋ। ਸੋ ਇਹ ਗੇਮ ਖੇਡ ਰਹੇ ਨੇ। ਸੋ ਇਹਦੇ ਨਾਲ ਵੀ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਬੀਬੀ ਨੇ ਵੀ ਰੋਹਿੰਗਿਆ ਨਸਲਕੁਸ਼ੀ ਦੇ ਵਿੱਚ ਜੇ ਰੋਲ ਨਹੀਂ ਪਲੇ ਕੀਤਾ ਤੇ ਜ਼ਬਾਨ ਵੀ ਨਹੀਂ ਖੋਲੀ, ਔਰ ਇਹੀ ਕਾਰਨ ਸੀ ਕਿ ਫਿਰ ਫੌਜ ਨੂੰ ਖੁੱਲੀ ਛੁੱਟੀ ਮਿਲੀ। ਔਰ ਦੂਸਰੀ ਖਬਰ ਜਿਹੜੀ ਮੁੱਖ ਤੌਰ 'ਤੇ ਤੋਂ ਮੈਂ ਅਮਰੀਕਨ ਹਵਾਲੇ ਨਾਲ ਕਹੀ ਹੈ
ਇਸ ਵੇਲੇ ਰੋਹਿੰਗਿਆ ਰਿਫਿਊਜੀ ਜਿਹੜੇ ਨੇ ਉਹ ਯੂਕੇ 'ਚ ਨੇ, ਅਮਰੀਕਾ 'ਚ ਨੇ। ਅਮਰੀਕਾ ਯੂਕੇ ਵਾਲੇ ਰਿਫਿਊਜੀਜ਼ ਨੇ ਜਿਹੜਾ ਸੈਨ ਫਰਾਂਸਿਸਕੋ ਦੀ ਲੀਗਲ ਲਾਇਰਸ ਦੇ ਨਾਲ ਮਿਲ ਕੇ ਇੱਕ ਲਾਸੂਟ ਫਾਈਲ ਕੀਤਾ ਹੈ $150 ਬਿਲੀਅਨ ਦਾ ਫੇਸਬੁੱਕ ਦੇ ਖਿਲਾਫ। ਔਰ ਉਹਦੇ 'ਚ ਉਹਨਾਂ ਨੇ ਕਿਹਾ, ਔਰ ਇਹ ਹੈਡਲਾਈਨ ਹੈ BBC ਦੀ, ਰੋਹਿੰਗਿਆ ਸੂ ਫੇਸਬੁੱਕ ਫॉर 150 ਬਿਲੀਅਨ ਓਵਰ ਮਿਆਂਮਾਰ ਹੇਟ ਸਪੀਚ, ਕਿ ਕਿਵੇਂ ਨਫ਼ਰਤ ਫੈਲਾਈ ਗਈ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜੇ ਉਹਨਾਂ ਨੇ ਹੁਣ ਤਾਂ ਫੇਸਬੁੱਕ ਨੇ ਆਪਣਾ ਨਾਮ ਵੀ ਮੈਟਾ ਰੱਖਿਆ ਹੋਇਆ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਫੇਸਬੁੱਕ is accused of allowing the dissemination of hateful and dangerous misinformation to continue for years, ਕਿ ਸਾਲਾਂ ਬੱਧੀ ਇਹ ਨਫ਼ਰਤ ਭਰਿਆ ਪ੍ਰਚਾਰ ਜਾਰੀ ਰਿਹਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਫੇਸਬੁੱਕ ਐਲਗੋਰਿਥਮ ਐਂਪਲੀਫਾਈਡ ਹੇਟ ਸਪੀਚ ਅਗੇਂਸਟ ਰੋਹਿੰਗਿਆ ਪੀਪਲ, ਜੋ ਵੀ ਉਹਨਾਂ ਦਾ ਚੱਲ ਰਿਹਾ ਸੀ ਉਹਨੂੰ ਕਈ ਗੁਣਾ ਉਹਨਾਂ ਨੇ ਵਧਾ ਕੇ। ਫਰਮ ਫੇਲ ਟੂ ਇਨਵੈਸਟ ਇਨ ਮੋਡਰੇਟਰਸ ਐਂਡ ਫੈਕਟ ਚੈਕਰਸ, ਕੋਈ ਉਹਨਾਂ ਦੇ ਉੱਤੇ ਵੀ ਫੈਕਟ ਚੈੱਕ ਨਹੀਂ ਕੀਤਾ। ਕੰਪਨੀ ਫੇਲ ਟੂ ਟੇਕ ਡਾਊਨ ਪੋਸਟ ਔਰ ਡਿਲੀਟ ਅਕਾਊਂਟਸ ਦੈਟ ਇਨਸਾਈਟਡ ਵਾਇਲੈਂਸ ਅਗੇਂਸਟ ਰੋਹਿੰਗਿਆ। ਹੁਣ ਇਹ ਪੂਰੀ ਇੱਕ ਲੰਬੀ ਚੌੜੀ ਸਟੋਰੀ ਹੈ, ਇਹ ਵੈਦਰ ਕਿੱਥੇ ਨੂੰ ਜਾਏਗਾ ਕੇਸ ਜਾਂ ਨਹੀਂ ਇਹ ਤਾਂ ਵੱਖਰੀ ਗੱਲ ਹੈ। ਪਰ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਜੇ ਰੋਹਿੰਗਿਆ ਫੇਸਬੁੱਕ ਨੂੰ ਲੈ ਗਏ ਨੇ ਕੋਰਟ 'ਚ, ਬਿਲਕੁਲ, ਤੇ ਜਿੱਥੇ ਮੁਸਲਮਾਨਾਂ ਦੇ ਬਾਰੇ ਵੀ, ਔਰ ਅਸੀਂ ਆਲਰੇਡੀ ਡਿਸਇਨਫੋ ਲੈਬ ਦੀ ਗੱਲ ਕੀਤੀ ਜਿਹਦੀ ਰਿਪੋਰਟ ਪਹਿਲਾਂ ਆਈ ਕਿ 650 ਦੇ ਕਰੀਬ ਫੇਕ ਜਿਹੜੇ ਨੇ ਇਹਨਾਂ ਨੇ ਅਕਾਊਂਟ ਕ੍ਰੀਏਟ ਕੀਤੇ, ਥਿੰਕ ਟੈਂਕ ਦੂਜੇ। ਲੇਕਿਨ ਜਿਹੜੀ ਅਹਿਮੀਅਤ ਵਾਲੀ ਹੈ, ਕਿਉਂਕਿ ਸੋਸ਼ਲ ਮੀਡੀਆ ਦੀ ਗੱਲ ਜਿਹੜੀ ਰਿਪੋਰਟ ਆਲਮੋਸਟ ਕੁਝ ਦਿਨ ਪਹਿਲਾਂ ਆਈ ਕਿ ਇੰਡੀਅਨ ਫੇਕ ਮੀਡੀਆ ਨੈਟਵਰਕ ਟਾਰਗੇਟਿੰਗ ਸਿੱਖ ਫਾਰਮਰਸ, ਕਿ ਕਿਵੇਂ 85 ਤੋਂ ਜ਼ਿਆਦਾ ਅਕਾਊਂਟ ਜਿਹੜੇ ਕਿ UK ਬੇਸਡ ਸੈਂਟਰ ਫਾਰ ਇਨਫੋਰਮੇਸ਼ਨ ਰੈਜ਼ਿਲੀਅੰਸ ਨੇ ਆਪਣੀ ਇਨਵੈਸਟੀਗੇਟਿਵ ਰਿਪੋਰਟ 'ਚ ਕਿਹਾ ਕਿ ਕਿਵੇਂ ਇਹ ਸੋਸ਼ਲ ਮੀਡੀਆ ਨੈਟਵਰਕ ਦੇ ਉੱਤੇ ਸਿੱਖਾਂ ਦੇ ਨਾਮਾਂ ਵਾਲੇ ਜਿਹੜੇ ਨੇ ਉਹ ਕ੍ਰੀਏਟ ਕੀਤੇ ਗਏ ਖਾਲਿਸਤਾਨ ਮੂਵਮੈਂਟ, ਕਿਸਾਨ ਮੂਵਮੈਂਟ ਇਹਨੂੰ ਬਦਨਾਮ ਕਰਨ ਲਈ। ਔਰ ਫੇਸਬੁੱਕ ਦੇ ਹਵਾਲੇ ਨਾਲ ਤੇ ਅਸੀਂ ਦੇਖਦੇ ਹਾਂ ਕਿ ਕਿਵੇਂ ਹਜ਼ਾਰਾਂ ਸਿੱਖਾਂ ਦੇ ਅਕਾਊਂਟ ਜਿਹੜੇ ਕਿਸਾਨਾਂ ਦੀ ਗੱਲ ਕਰਦੇ ਸੀ, ਖਾਲਿਸਤਾਨ ਦੀ ਗੱਲ ਕਰਦੇ ਸੀ, ਉਹ ਬੈਨ ਕੀਤੇ ਗਏ। ਕਿਵੇਂ ਕਪਲ ਮਿਸ਼ਰਾ ਵਰਗੇ ਔਰ ਦੂਸਰੇ ਲੋਕ ਹਿੰਦੂ ਤਵੀ ਜਿਹੜੀ ਸਿੱਖਾਂ ਦੇ ਖਿਲਾਫ, ਕਿਸਾਨਾਂ ਦੇ ਖਿਲਾਫ, ਖਾਲਿਸਤਾਨ ਮੂਵਮੈਂਟ ਦੇ ਖਿਲਾਫ ਖੜੇ ਹੋ ਕੇ ਸਿੱਖਾਂ ਦੇ ਖਿਲਾਫ ਨਫ਼ਰਤ ਫੈਲਾਉਣ ਲਈ ਵਰਤਦੇ ਸੀ। ਇਸ ਕਿਸਮ ਦੇ ਕਿੰਨੇ ਅਕਾਊਂਟ ਫੇਸਬੁੱਕ ਨੇ ਅਲਾਉ ਕੀਤੇ। ਔਰ ਇਹਨਾਂ ਦੀ ਇੰਡੀਅਨ ਗਵਰਨਮੈਂਟ ਔਰ ਇਹਨਾਂ ਦਾ ਫੇਸ ਅੰਬਾਨੀ ਅਡਾਨੀ ਉਹਨਾਂ ਦਾ 10% ਸ਼ੇਅਰ ਵੀ ਹੈ ਫੇਸਬੁੱਕ। ਮੈਂ ਸਮਝਦਾ ਵੀ ਇਹ ਰੋਹਿੰਗਿਆ ਦੀ ਕਿਤਾਬ 'ਚੋਂ ਇੱਕ ਵਰਕਾ ਕੱਢ ਕੇ ਸਿੱਖ ਐਕਟਿਵਿਸਟ ਨੂੰ, ਸਿੱਖ NGOs ਨੂੰ, ਚੰਗੀਆਂ ਲਾਅ ਫਰਮਸ ਦੇ ਨਾਲ ਮਿਲ ਕੇ ਫੇਸਬੁੱਕ ਨੂੰ ਜਿਹੜਾ ਹੈ ਉਹ ਸੂ ਕਰਨਾ ਚਾਹੀਦਾ। ਔਰ ਇਸ ਦੇ ਨਾਲ ਘੱਟੋ ਘੱਟ ਇਹ ਹੋਏਗਾ ਵੀ ਕੱਲਾ ਅਸੀਂ ਇਹੀ ਨਹੀਂ ਵੀ ਅਸੀਂ ਕਿਸਾਨ ਲਹਿਰ ਦੇ ਹਵਾਲੇ ਨਾਲ ਮੋਦੀ ਨੂੰ ਜਿਹੜਾ ਹੈ ਉਹ ਲੰਮਾ ਪੈਣ ਤੇ ਮਜਬੂਰ ਕੀਤਾ। ਇਹ ਜਿਨ੍ਹਾਂ ਨੇ ਇਹ ਸਾਰਾ 1 ਸਾਲ ਔਰ ਖਾਲਿਸਤਾਨ ਦੇ ਨਾਂ ਥੱਲੇ ਸਮੁੱਚੀ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਮੁਹਿੰਮ ਜਿਹਦੇ 'ਚ ਕਿ ਫੇਸਬੁੱਕ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ, ਇਹਨਾਂ ਨੂੰ ਵੀ ਅਸੀਂ ਜਿਹੜਾ ਅਕਾਊਂਟੇਬਲ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ।